ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਓ ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੜੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿ ਗੱਜ ਕੇ ਵਾਹਿਗੁਰੂ 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 ਜੋ ਜਪ ਰਹੇ ਤੁਹਾਡੇ ਕੰਨ ਵੀ ਸੁਣਨ ਗੁਰੂ ਵਾਹਿਗੁਰੂ 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 ਵਾਹਿ ਹੋਰ ਉੱਚੀ ਵਾਹਿਗੁਰੂ 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੇ ਬੋਲੋ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬੋਲੇ ਸੋ ਨਿਹਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਮੈਂ ਸਾਰੀ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਦੇਣਾ। ਤੁਸੀਂ ਮੈਨੂੰ ਵਧਾਈ ਨਹੀਂ ਦੇਣੀ? ਸਾਰੀਆਂ ਸੰਗਤਾਂ ਨੂੰ ਬੇਅੰਤ 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 ਵਧਾਈਆਂ। ਅੱਜ ਦੀ ਇਹ ਵਧਾਈ ਸਾਡੇ ਘਰਾਂ ਦੇ ਵਿੱਚ ਲੋਕ ਪਰਲੋਕ ਦੇ ਸੁੱਖ ਲੈ ਕੇ ਆਵੇ, ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਵੱਧ ਕੇ ਆਵੇ, ਇਹ ਮੇਰੀ ਅਰਦਾਸ ਹੈ। ਤੋ ਅੱਜ ਜਿਹੜੀ ਮੈਂ ਬੇਨਤੀ ਕਰਨੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਜਿਹੜੀ ਮੈਂ ਬੇਨਤੀ ਕਰਨੀ, ਅਸੀਂ ਤੁਸੀਂ ਨਹੀਂ, ਹਿੰਦੁਸਤਾਨ ਹੀ ਨਹੀਂ, ਪੂਰੀ ਸ੍ਰਿਸ਼ਟੀ ਵੀ ਚਾਹਵੇ ਬਾਜਾਂ ਵਾਲੇ ਮਾਈ ਦਾ ਸ਼ੁਕਰਾਨਾ ਕਰਨਾ। ਜਿੰਨਾ ਮਰਜ਼ੀ ਯਤਨ ਕਰ ਲੈ, ਕੋਈ ਸ਼ੁਕਰਾਨਾ ਵੀ ਨਹੀਂ ਕਰ ਸਕਦਾ। ਸ਼ੁਕਰਾਨਾ ਵੀ ਜੋ ਜੋ ਦਾਤਾਂ ਦੇ ਨਾਲ ਬਾਜਾਂ ਵਾਲੇ ਮਾਈ ਨੇ ਸਾਨੂੰ ਨਵਾਜਿਆ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜੋ ਜੋ ਬਖਸ਼ਿਸ਼ਾਂ ਨਾਲ ਨਵਾਜਿਆ ਨਾ, ਕੋਈ ਸ਼ੁਕਰਾਨਾ ਕਰਨਾ ਹੀ ਚਾਹਵੇ ਨਾ, ਉਹ ਵੀ ਨਹੀਂ ਕਰ ਸਕਦਾ ਸ਼ੁਕਰਾਨਾ ਹੀ। ਕੋਈ ਕਵੇ ਮੈਂ ਵਡਿਆਈਆਂ ਕਰ ਕਰਕੇ ਕਰ ਕਰਕੇ ਕਰ ਕਰਕੇ ਮਹਾਰਾਜ ਦਾ ਅੰਤ ਪਾ ਲੈਣਾ, ਨਾ ਮੁਮਕਿਨ ਗੱਲ। ਜਿੰਨੇ ਅਸੀਂ ਬੈਠੇ ਹਾਂ, ਅਸੀਂ ਤੁਸੀਂ ਨਹੀਂ, ਪੂਰੀ ਸ੍ਰਿਸ਼ਟੀ 84 ਲੱਖ ਜੂਨ ਹੈ ਮਹਾਰਾਜ ਨੇ ਮੰਨੀ ਹੈ। ਇੱਕ ਇੱਕ ਜੂਨ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਨੇ, ਮੰਨਦੇ ਹੋ ਨਾ ਸਾਰੇ? ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਉਹ ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਤੇ ਕਰੋੜਾਂ ਕਰੋੜਾਂ ਜੀਭਾਂ ਵੀ ਲੱਗ ਜਾਣ, ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰ ਕੇ ਵੀ ਬਾਜਾਂ ਵਾਲੇ ਮਾਈ ਦੀ ਵਡਿਆਈ ਕਰਨ ਲੱਗ ਪਵੇ ਨਾ ਪਿਆਰਿਓ, ਤਾਂ ਵੀ ਅੰਤ ਨਹੀਂ ਕੋਈ ਪਾ ਸਕਦਾ ਹੈ ਜੀ, ਤਾਂ ਵੀ ਅੰਤ ਨਹੀਂ ਕੋਈ ਪਾ ਸਕਦਾ ਹੈ ਜੀ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਗੱਲ ਦੇ ਵਿੱਚ ਪੂਰਾ ਸਤਿਗੁਰੂ, ਹਰ ਗੱਲ ਦੇ ਵਿੱਚ, ਹਰ ਗੱਲ ਦੇ ਵਿੱਚ ਬਾਬਾ ਆਨੰਦ ਸਿੰਘ ਸਾਹਿਬ ਬਿਰਾਜਮਾਨ ਸੀ। ਗੱਲ ਸੁਣਨ ਵਾਲੀ 'ਚ ਤੇ ਬਾਬਾ ਆਨੰਦ ਸਿੰਘ ਜੀ ਦੇ ਕੋਲ ਨਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਲੈ ਕੇ ਆਇਆ। ਤਸਵੀਰ, ਹੁਣ ਬਾਬਾ ਜੀ ਨੂੰ ਜਦੋਂ ਤਸਵੀਰ ਦਿੱਤੀ, ਤਸਵੀਰ ਅਸੀਂ ਵੀ ਵੇਖਦੇ ਹਾਂ, ਕਈ ਤਾਂ ਚਲੋ ਤਸਵੀਰਾਂ ਦੇ ਨਾਂ ਤੋਂ ਵੀ ਇਤਰਾਜ਼ ਕਰਦੇ ਨੇ ਜੀ, ਇਹ ਮਨ ਘੜਤ ਹੁੰਦੀਆਂ, ਤਸਵੀਰਾਂ ਨਹੀਂ ਲਾਉਣੀਆਂ ਚਾਹੀਦੀਆਂ। ਪਰ ਮੇਰੀ ਇੱਕੋ ਨਿਮਰਤਾ ਸਹਿਤ ਬੇਨਤੀ ਏ, ਉਹ ਚੀਜ਼ ਘਰ ਦੇ ਵਿੱਚ ਲਾਉਣੀ ਕੋਈ ਗੁਨਾਹ ਨਹੀਂ ਜਿਸ ਚੀਜ਼ ਨੂੰ ਵੇਖ ਕੇ ਤੈਨੂੰ ਤੇਰਾ ਮਾਲਕ ਚੇਤੇ ਆ ਜੇ। ਅਜਾਇਬ ਘਰ ਬਣੇ ਨੇ, ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਲੱਗਦੀਆਂ, ਇੱਥੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਲੱਗਾ, ਤਸਵੀਰ ਲੱਗੀ ਹੈ, ਤੁਹਾਡੀ ਭਾਵਨਾ ਹੀ ਟਿਕਦੀ ਹੈ ਨਾ। ਇਹੋ ਹੀ ਕਹੋਗੇ ਨਾ ਬਾਬਾ ਦੀਪ ਸਿੰਘ ਬੈਠੇ ਨੇ। ਗੁਰੂ ਨਾਨਕ ਦੀ ਤਸਵੀਰ ਵੇਖ ਕੇ ਹੋਈ ਕਹੋਗੇ ਨਾ ਧੰਨ ਗੁਰੂ ਨਾਨਕ। ਗੁਰੂ ਰਾਮਦਾਸ ਜੀ ਦੀ ਤਸਵੀਰ ਵੇਖੋਗੇ ਹੋਈ ਕਹੋਗੇ ਨਾ ਧੰਨ ਗੁਰੂ ਰਾਮਦਾਸ ਜੀ ਨੇ। ਭਾਵੇਂ ਕਹਿ ਲਓ ਮਨ ਘੜਤ ਨੇ, ਕਈ ਕਹਿੰਦੇ, ਕੋਈ ਨਹੀਂ, ਪਰ ਚੀਜ਼ ਨੇ ਤੈਨੂੰ ਯਾਦ ਤੇ ਗੁਰੂ ਦੀ ਦਵਾਈ ਨਾ। ਤੇ ਅਸੀਂ ਦੂਜੀ ਗੱਲ ਕਰ ਲਈਏ ਸਿੰਪਲ ਜੀ, ਜਿਹੜੀ ਨਿਊ ਜਨਰੇਸ਼ਨ ਨੂੰ ਵੀ ਸਮਝ ਆ ਜਾਏਗੀ। ਘਰਾਂ ਦੇ ਵਿੱਚ ਭਲਵਾਨਾਂ ਦੀਆਂ ਤਸਵੀਰਾਂ ਲਾਉਣੀਆਂ, ਫਿਲਮੀ ਐਕਟਰਾਂ ਦੀਆਂ ਤਸਵੀਰਾਂ ਲਾਉਣੀਆਂ, ਉਹਨਾਂ ਨਾਲੋਂ ਤੇ ਚੰਗੀ ਨਾ ਬਾਬਾ ਦੀਪ ਸਿੰਘ ਦੀ ਲੱਗੀ ਹੋਵੇ। ਉਹਨਾਂ ਨਾਲੋਂ ਤਾਂ ਚੰਗੀ ਹੈ ਕਿ ਨਹੀਂ? ਇੱਥੇ ਆ ਜਾਓ, ਭਾਈ ਤਾਰੂ ਸਿੰਘ ਜੀ ਦੀ ਲੱਗੀ ਹੋਵੇ, ਬੱਚਿਆਂ ਨੂੰ ਦਿਖਾਓਗੇ, ਕਹੋਗੇ ਨਾ ਆਹ ਸਾਡੇ ਸ਼ਹੀਦ ਸਿੰਘ ਨੇ, ਆਹ ਭਾਈ ਤਾਰੂ ਸਿੰਘ ਜੀ, ਇਹਨਾਂ ਨੇ ਰੰਬੀ ਨਾਲ ਖੋਪੜੀ ਲਵਾਈ। ਹਾਂ, ਤਸਵੀਰਾਂ ਦੇ ਮੂੰਹ ਦੇ ਉੱਤੇ, ਮੁੱਖ ਦੇ ਉੱਤੇ ਕੋਈ ਲੱਡੂ ਲਾਉਣੇ, ਆਹ ਚੀਜ਼ ਉਹ ਗਲਤ ਗੱਲ ਹੈ। ਪਰ ਹਾਂ, ਜਿਹੜੀ ਚੀਜ਼ ਵੱਲ ਵੇਖ ਕੇ ਤੈਨੂੰ ਤੇਰਾ ਮਾਲਕ ਚੇਤੇ ਆ ਗਿਆ, ਲਾਉਣੀ ਗੁਨਾਹ ਨਹੀਂ। ਹਰਿਮੰਦਰ ਸਾਹਿਬ ਜਾਓ, ਸੋਨੇ ਵਿੱਚ ਉਕਰੀਆਂ ਹੋਈਆਂ ਨੇ ਤਸਵੀਰਾਂ, ਸੋਨੇ ਵਿੱਚ। ਹਜੂਰ ਸਾਹਿਬ ਜਾਓ, ਮਾਲਕ ਪਿਤਾ ਜੀ ਦੀਆਂ ਤਸਵੀਰਾਂ ਲੱਗੀਆਂ ਨੇ। ਛੇਵੇਂ ਪਾਤਸ਼ਾਹ ਦੀ ਤਸਵੀਰ ਅੱਜ ਵੀ ਉਹ ਬਾਬਾ ਬਿਧੀ ਚੰਦ ਜੀ ਦੀ ਕੁੱਲ ਵਿੱਚ ਮੌਜੂਦ ਏ, ਜਿਹੜੀ ਛੇਵੇਂ ਪਾਤਸ਼ਾਹ ਜੀ ਨੇ ਮੁਸੱਵਰ ਨੂੰ ਕਹਿ ਕੇ ਆਪ ਆਪਣੀ ਤਸਵੀਰ ਬਣਵਾਈ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਤਾਂ ਖੈਰ ਚਲੋ, ਇਹ ਮੇਰਾ ਵਿਸ਼ਾ ਨਹੀਂ, ਜਦੋਂ ਕਿਤੇ ਸਮਾਂ ਬਣਿਆ ਜ਼ਰੂਰ ਇਹਦੇ ਤੇ ਥੋੜੀ ਜਿਹੀ ਹੋਰ ਡਿਟੇਲ 'ਚ ਮੈਂ, ਪਰ ਜਿਹੜੀ ਅੱਜ ਮੈਂ ਗੱਲ ਕਰਨੀ ਚਾਹ ਰਿਹਾ, ਜਦੋਂ ਬਾਬਾ ਆਨੰਦ ਸਿੰਘ ਜੀ ਨੂੰ ਤਸਵੀਰ ਦਿੱਤੀ ਨਾ, ਤਸਵੀਰ ਹੁਣ ਅਸੀਂ ਵੀ ਵੇਖਦੇ ਹਾਂ, ਆ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲੱਗੀ, ਸਰੂਪ ਲੱਗਾ, ਅਸੀਂ ਵੇਖਦੇ ਹਾਂ, ਪਰ ਸਾਡੀ ਵੇਖਣੀ ਤੇ ਇੱਕ ਮਹਾਂਪੁਰਖ ਦੀ ਵੇਖਣੀ ਵਿੱਚ ਬੜਾ ਫਰਕ ਹੁੰਦਾ। ਬਾਬਾ ਜੀ ਇੱਕ ਟਿਕਟਕੀ ਲਗਾ ਕੇ ਨਾ ਵੇਖਣ ਲੱਗ ਪਏ, ਤੇ ਜਿਹੜੇ ਹਿਰਦੇ ਦੇ ਬੋਲ ਸੀ ਨਾ, ਹਿਰਦੇ ਦਾ ਪਿਆਰ, ਜਦੋਂ ਰਸਨਾ ਰਾਹੀਂ ਹੋ ਕੇ ਬਾਹਰ ਨਿਕਲਿਆ ਤੇ ਕੋਲ ਖਲੋਤੇ ਸੇਵਾਦਾਰ ਨੇ ਨੋਟ ਕਰ ਲਿਆ। ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ, ਵਾਹ ਮਰਦ ਅਗੰਬੜੇ ਪਿਤਾ ਜੀ, ਵਾਹ ਮਰਦ ਅਗੰਬੜੇ ਪਿਤਾ ਜੀ, ਤੁਹਾਡੀਆਂ ਮੈਂ ਕੀ ਸਿਫਤਾਂ ਕਰਾਂ। ਸੁਣਿਓ, ਵਾਹ ਮਰਦ ਅਗੰਬੜੇ ਪਿਤਾ ਜੀ, ਤੁਹਾਡੀਆਂ ਮੈਂ ਕੀ ਸਿਫਤਾਂ ਕਰਾਂ। ਉਹ ਬਾਜਾਂ ਵਾਲੇ ਦਾਤਿਆ, ਜੇ ਲਿਖਾਰੀਆਂ ਵਿੱਚ ਆਈਏ ਵੱਡਾ ਲਿਖਾਰੀ ਏ ਤੂੰ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਜੇ ਯੋਧਿਆਂ ਵਿੱਚ ਆਈਏ ਵੱਡਾ ਯੋਧਾ ਏ ਤੂੰ, ਜੇ ਤਪੀਸਰਾਂ ਵਿੱਚ ਆਈਏ ਵੱਡਾ ਤਪੀਸਰ ਏ ਤੂੰ। ਹੈ ਜੀ, ਅੰਦਰੋਂ ਜੋ ਗੱਲਾਂ ਆ ਰਹੀਆਂ, ਰਸਨਾ ਰਾਹੀਂ ਬਾਹਰ ਹੋ ਕੇ ਸੇਵਾਦਾਰ ਲਿਖ ਰਿਹਾ, ਕਹਿੰਦੇ ਮਹਾਰਾਜ ਜੋਗੀਆਂ ਵਿੱਚ ਆਈਏ ਵੱਡਾ ਜੋਗੀ ਏ ਤੂੰ, ਜੇ ਦਾਤਿਆਂ ਵਿੱਚ ਆਈਏ ਵੱਡਾ ਦਾਤਾ ਏ ਤੂੰ, ਜੇ ਰਾਜਿਆਂ 'ਚ ਆਈਏ ਵੱਡਾ ਰਾਜਾ ਏ ਤੂੰ, ਜੇ ਦਾਨੀਆਂ 'ਚ ਆਈਏ ਵੱਡਾ ਦਾਨੀ ਏ ਤੂੰ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਤਿ ਸ੍ਰੀ ਅਕਾਲ। ਕਹਿੰਦੇ ਜੇ ਕਵੀਆਂ ਵਿੱਚ ਆਈਏ ਵੱਡਾ ਕਵੀ ਏ ਤੂੰ, ਜੇ ਮਹਾਰਾਜਿਆਂ ਵਿੱਚ ਆਈਏ ਵੱਡਾ ਮਹਾਰਾਜਾ ਏ ਤੂੰ। ਹਾਂਜੀ, ਮਹਾਂਪੁਰਖਾਂ ਨੇ ਕੁਝ ਕੁ ਗੁਣ ਏਦਾਂ ਬੋਲਤੇ, ਕੁਝ ਕੁ ਗੁਣ, ਤੇ ਸੇਵਾਦਾਰ ਨੇ ਨੋਟ ਕਰ ਲਏ, ਪਰ ਅਸਲੀਅਤ ਦੇ ਵਿੱਚ ਪੂਰੀ ਵਡਿਆਈ ਤੇ ਕੋਈ ਵੀ ਨਹੀਂ ਕਰ ਸਕਦਾ, ਕੋਈ ਵੀ ਨਹੀਂ। ਇਹ ਚੰਦ ਕੁ ਗੁਣ ਮਹਾਂਪੁਰਖਾਂ ਨੇ ਬੋਲੇ, ਤੇ ਉਦਾਂ ਇੱਕ ਮਾਣ ਵਾਲੀ ਗੱਲ ਏ, ਪੂਰੀ ਸ੍ਰਿਸ਼ਟੀ ਦੇ ਗੁਣ ਜਦੋਂ ਇੱਕ ਜਗ੍ਹਾ ਤੇ ਇਕੱਤਰਤ ਹੋਏ, ਉਦੋਂ ਬਣੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ। ਪੂਰੀ ਸ੍ਰਿਸ਼ਟੀ ਦੇ ਗੁਣ, ਪੂਰੀ ਸ੍ਰਿਸ਼ਟੀ ਦੀਆਂ ਚੰਗਿਆਈਆਂ, ਪੂਰੀ ਸ੍ਰਿਸ਼ਟੀ ਦੀਆਂ ਅੱਛਾਈਆਂ ਇੱਕ ਜਗ੍ਹਾ ਤੇ ਇਕੱਤਰਤ ਹੋਈਆਂ, ਤਾਂ ਬਣੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ। ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਮਹਾਰਾਜ ਹਰ ਪੱਖ ਤੋਂ ਪੂਰੇ ਨੇ, ਕੋਈ ਵੀ ਪੱਖ ਲੈ ਲਓ, ਹਰ ਪੱਖ ਤੋਂ ਪੂਰੇ, ਤੇ ਹਰ ਕੰਮ ਨਿਰਾਲਾ ਸੀ ਮਹਾਰਾਜ ਦਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਸਾਰੇ ਬੋਲੋ ਨੇ ਜੀ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਹਰ ਕੰਮ ਨਿਰਾਲਾ, ਹਰ ਕੰਮ।
ਜੇ ਮਹਾਰਾਜ ਕਿਤੇ ਮੁਸਕਰਾਏ ਵੀ ਨੇ ਨਾ, ਮੁਸਕਰਾਉਣ ਦੇ ਵਿੱਚ ਵੀ ਕੋਈ ਰਮਜ ਛੁਪੀ ਹੈ, ਰਮਜ, ਹਰ ਕੰਮ ਨਿਰਾਲਾ। ਜੇ ਮਹਾਰਾਜ ਬਚਪਨ ਦੇ ਵਿੱਚ ਗੇਂਦ ਨਾਲ ਵੀ ਖੇਡਦੇ ਨੇ ਨਾ, ਅੰਬਾਲੇ ਗੁਰਦੁਆਰਾ ਬਣਿਆ ਗੇਂਦ ਸਾਹਿਬ ਵੀ, ਸੁਣਿਓ, ਉਹਦੇ ਵਿੱਚ ਵੀ ਕੋਈ ਨਾ ਕੋਈ ਰਮਜ ਹੈ। ਹਰ ਕੰਮ ਦੇ ਵਿੱਚ ਰਮਜ, ਹਰ ਕੰਮ ਦੇ ਵਿੱਚ ਚੋਜ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਤੇ ਸਾਹਿਬ। ਜਿਹੜਾ ਅੱਜ ਦਾ ਦਿਨ ਹੈ ਨਾ, ਇਹਦੇ ਵਿੱਚ ਵੀ ਬੜਾ ਵੱਡਾ ਚੋਜ ਛੁਪਿਆ ਮਾਲਕ ਦਾ, ਬੜਾ ਵੱਡਾ ਚੋਜ। ਜਿਹੜਾ ਬਚਪਨ ਦੇ ਵਿੱਚ ਇਸ਼ਾਰਾ ਦਿੱਤਾ ਸੀ ਨਾ, ਬਚਪਨ ਦੇ ਵਿੱਚ ਜਦੋਂ ਪੀਰ ਭੀਖਣ ਸ਼ਾਹ ਆਇਆ ਸੀ ਮਹਾਰਾਜ ਦੇ ਦੀਦਾਰ ਕਰਨ, ਤੇ 2 ਕੁਜੀਆਂ ਅੱਗੇ ਕਰਤੀਆਂ ਸੀ, 2, ਤੇ ਮਨ ਵਿੱਚ ਕੀ ਰੱਖਿਆ ਸੀ ਕਿ ਜੇ ਆਹ ਕੁਜੀ ਤੇ ਹੱਥ ਰੱਖਣਗੇ ਅਸੀਂ ਸਮਝਾਂਗੇ ਹਿੰਦੂਆਂ ਦੇ ਪੀਰ ਨੇ, ਆਦੇ ਤੇ ਹੱਥ ਰੱਖਣਗੇ ਸਮਝਾਂਗੇ ਮੁਸਲਮਾਨਾਂ ਦੇ ਪੀਰ ਨੇ, ਹਾਂਜੀ। ਤੇ ਜਦੋਂ ਦੋਵੇਂ ਕੁਜੀਆਂ ਅੱਗੇ ਕੀਤੀਆਂ, ਮਹਾਰਾਜ ਨੇ ਪਿਆਰ ਦੇ ਨਾਲ ਅੰਗੜਾਈ ਲਈ ਤੇ ਦੋਵੇਂ ਕੁਜੀਆਂ ਸੁੱਟ ਦਿੱਤੀਆਂ। ਮਹਾਰਾਜ ਕਹਿੰਦੇ ਦੋਵਾਂ ਦਾ ਸਤਿਕਾਰ, ਇਸ਼ਾਰਾ ਇਹੋ ਹੀ ਦਿੱਤਾ, ਪਰ ਦੋਵਾਂ ਦੇ ਵਿੱਚੋਂ ਇੱਕ ਤੀਜਾ ਨਿਆਰਾ ਪੈਦਾ ਕਰਨਾ ਹੈ, ਹਾਂਜੀ, ਨਿਆਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਫਿਰ 1699 ਈਸਵੀ ਦੀ ਵਿਸਾਖੀ ਦੇ ਵਿੱਚ ਉਹ ਕਿਰਪਾ ਵਰਤਾਈ 80,000 ਦਾ ਤਕਰੀਬਨ ਇਕੱਠ, 5 ਖਰੇ ਉਤਰੇ, 5 ਤੇ ਕਈ ਜਾਣੇ ਕਹਿੰਦੇ ਜੀ ਮਹਾਰਾਜ ਨੇ 5 ਬੱਕਰੇ ਝਟਕਾਏ। ਮੈਂ ਕਹਿੰਦਾ ਤੁਹਾਡੀ ਜਾਨ ਨਿਕਲ ਜੇ ਜਿਹੜੇ ਆ ਕਹਿੰਦੇ 5 ਬੱਕਰੇ ਝਟਕਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਉਹ ਏਡਾ ਵੱਡਾ ਮਾਲਕ, ਏਡਾ ਵੱਡਾ ਸਾਹਿਬ, ਸਤਿਗੁਰ ਮੇਰਾ ਸਰਪ੍ਰਤ ਪਾਲੇ, ਸਤਿਗੁਰ ਮੇਰਾ ਮਾਰ ਜੀਵਲੇ, ਸਭ ਕੁਝ ਕਰ ਸਕਦਾ। ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਕੀ ਨਹੀਂ ਕਰ ਸਕਦਾ ਮਾਲਕ, ਹੈ ਜੀ। ਪੰਜਾਂ ਦੇ ਸਿਰ ਲਾਏ ਤੇ ਪੰਜਾਂ ਨੂੰ ਮੁੜ ਸੁਰਜੀਤ ਕੀਤਾ, ਤੇ ਮਹਾਰਾਜ ਨੇ ਫਿਰ ਆਹ ਬਖਸ਼ਿਸ਼ ਅੱਜ ਦੇ ਦਿਨ ਵਰਤਾਈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਇੱਕ ਮਾਣ ਵਾਲੀ ਗੱਲ ਹੈ, ਸੁਣ ਲਓ, ਫਿਰ ਆਪਾਂ ਸਮਾਪਤੀ ਵੱਲ ਵਧਣਾ, ਫੁੱਲਾਂ ਦੀ ਵਰਖਾ ਵੀ ਹੋਣੀ, ਸੁਣਿਓ ਧਿਆਨ ਨਾਲ। ਅਸੀਂ ਅਹਿਸਾਨ ਫਰਾਮੋਸ਼ ਹੋ ਚੁੱਕੇ ਹਾਂ, ਅਹਿਸਾਨ ਫਰਾਮੋਸ਼। ਜਿਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ, ਅਸੀਂ ਉਸੇ ਨੂੰ ਭੁੱਲਦੇ ਜਾ ਰਹੇ ਹਾਂ, ਉਸੇ ਨੂੰ। ਮਸਕੀਨ ਜੀ ਦੀ ਟੇਪ ਚੋਂ ਮੈਨੂੰ ਬਚਨ ਮਿਲਿਆ, ਮੈਨੂੰ ਜਿੱਥੋਂ ਗੁਣ ਮਿਲਦੇ ਮੈਂ ਇਕੱਠੇ ਕਰੀ ਜਾਂਦਾ। ਕਹਿੰਦੇ ਇੱਕ ਸਵੀਮਿੰਗ ਪੂਲ ਦੇ ਨਾ ਕੋਲ ਇੱਕ ਅੰਗਰੇਜ਼ ਖਲੋਤਾ, ਤੇ ਉਹਨੇ ਕੀ ਵੇਖਿਆ, ਇੱਕ ਛੋਟਾ ਜਿਹਾ ਬੱਚਾ ਨਾ ਸਵੀਮਿੰਗ ਪੂਲ ਦੇ ਵਿੱਚ ਡੁੱਬ ਰਿਹਾ। ਉਹਨੇ ਛਾਲ ਮਾਰਤੀ, ਡੁੱਬ ਰਿਹਾ, ਨਿੱਕਾ ਸੀ ਬੱਚਾ, ਤੈਰਨਾ ਆਉਂਦਾ ਨਹੀਂ, ਮਾਤਾ ਪਿਤਾ ਦਾ ਧਿਆਨ ਨਹੀਂ ਉਹਦੇ ਵੱਲ। ਤੇ ਉਹ ਅੰਗਰੇਜ਼ ਨੇ ਵੇਖਿਆ ਜਦੋਂ ਬੱਚਾ ਡੁੱਬ ਰਿਹਾ, ਉਹਨੇ ਫਟਾਫਟ ਛਾਲ ਮਾਰੀ, ਆਪਣੇ ਕੱਪੜਿਆਂ ਦੀ ਵੀ ਪਰਵਾਹ ਨਹੀਂ ਕੀਤੀ, ਬੱਚੇ ਨੂੰ ਕੱਢਿਆ, ਆਵਾਜ਼ ਮਾਰੀ ਕਿਹਦਾ ਬੱਚਾ, ਮਾਤਾ ਪਿਤਾ ਆਏ, ਉਹਨੇ ਦੱਸਿਆ ਇਦਾਂ ਬੱਚਾ ਡੁੱਬ ਰਿਹਾ, ਮੈਂ ਕੱਢਿਆ। ਮਾਤਾ ਪਿਤਾ ਨੇ ਬੱਚਾ ਫੜਿਆ, ਉਸੇ ਵੇਲੇ ਤੁਰ ਪਏ। ਉਹ ਅੰਗਰੇਜ਼ ਬੜਾ ਹੈਰਾਨ, ਮੈਂ ਇਹਨਾਂ ਦੇ ਬੱਚੇ ਦੀ ਜਾਨ ਬਚਾਈ, ਇਹਨਾਂ ਨੇ ਕੋਈ ਧੰਨਵਾਦ ਨਹੀਂ, ਕੋਈ ਕੁਝ ਗੱਲ ਨਹੀਂ ਕੀਤੀ। ਕਹਿੰਦੇ ਉੱਥੇ ਇੱਕ ਬੜਾ ਰੰਗਿਆ ਗੁਰਸਿੱਖ ਖਲੋਤਾ ਸੀ, ਕਹਿੰਦੇ ਕੀ ਹੋਇਆ, ਪਰੇਸ਼ਾਨ ਕਿਉਂ? ਕਹਿੰਦੇ ਮੈਂ ਆਪਣੀ ਜਾਨ ਤੇ ਖੇਡ ਕੇ ਆਪਣੇ ਕੀਮਤੀ ਕੱਪੜਿਆਂ ਦੀ ਵੀ ਪਰਵਾਹ ਨਹੀਂ ਕੀਤੀ, ਇਹਨਾਂ ਦੇ ਬੱਚੇ ਦੀ ਜਾਨ ਬਚਾਈ, ਇਹਨਾਂ ਨੇ ਇੱਕ ਵਾਰੀ ਧੰਨਵਾਦ ਵੀ ਨਹੀਂ ਕੀਤਾ। ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਤੇਰਾ ਧੰਨਵਾਦ ਕੀ, ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਲਗੀਧਰ ਪਿਤਾ ਦਾ ਧੰਨਵਾਦ ਨਹੀਂ ਕਰਦੇ, ਜਿਨ੍ਹਾਂ ਨੇ ਕੁਰਬਾਨੀਆਂ ਦੇ ਦੇ ਕੇ ਪੂਰੇ ਹਿੰਦੁਸਤਾਨ ਦੀ ਪੱਤ ਨੂੰ ਢੱਕਿਆ ਹੈ। ਸਤਿ ਸ੍ਰੀ ਅਕਾਲ। ਇਹ ਤੇ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ, ਉਹਨਾਂ ਦਾ ਧੰਨਵਾਦ ਨਹੀਂ ਕਰਦੇ, ਤੇਰਾ ਧੰਨਵਾਦ ਕੀ ਕਰਨਗੇ? ਉਹ ਅਹਿਸਾਨ ਫਰਾਮੋਸ਼ ਨਾ ਬਣੋ, ਅਹਿਸਾਨ ਫਰਾਮੋਸ਼ ਨਾ ਬਣੋ। ਸਵੇਰੇ ਜਦੋਂ ਉੱਠਦੇ ਹੋ ਨਾ, ਉੱਠ ਕੇ ਇੱਕ ਵਾਰੀ ਜ਼ਰੂਰ ਕਹਿ ਦਿਆ ਕਰੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਸ਼ੁਕਰ ਹੈ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਇਹ ਸ਼ੁਕਰਾਨਾ ਹੀ ਕਰਦੇ ਆ ਕਰੋ, ਸ਼ੁਕਰਾਨਾ ਹੀ ਰਸਨਾ ਰਾਹੀਂ ਕਰਦੇ ਆ ਕਰੋ। ਘੱਟ ਤੋਂ ਘੱਟ ਅਕਿਰਤ ਘਣਾ ਦੀ ਲਾਈਨ 'ਚ ਤੇ ਨਹੀਂ ਨਾ ਆਓਗੇ। ਵੇਖੋ ਖਾਲਸਾ ਪੰਥ ਸਾਜਿਆ, ਤੇ ਅੱਜ ਜੇ ਹਿੰਦੁਸਤਾਨ ਆਜ਼ਾਦ ਵੀ ਹੈ ਨਾ, ਆਜ਼ਾਦ ਕਿਹਾ ਜਾਂਦਾ, ਆਜ਼ਾਦ ਹੈ। ਹਿੰਦੁਸਤਾਨ ਦੀ ਆਜ਼ਾਦੀ ਕਿਹਦੇ ਸਿਰ ਤੇ ਖਲੋਤੀ ਹੈ? ਤੁਹਾਡੇ ਸਿਰ ਤੇ, ਸਿੱਖਾਂ ਦੇ ਸਿਰ ਤੇ, ਖਾਲਸੇ ਪੰਥ ਦੇ ਸਿਰ ਦੇ ਉੱਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੰਡੀਆ ਦੇ ਪਹਿਲੇ ਐਜੂਕੇਸ਼ਨ ਮਿਨਿਸਟਰ ਹੋਏ ਮੌਲਾਨਾ ਅਬੁਲ ਕਲਾਮ।
ਜਿਨ੍ਹਾਂ ਨੇ ਕਿਤਾਬ ਲਿਖੀ ਹੈ ਇੰਡੀਆ ਵਿੰਸ ਫਰੀडम, ਮੌਲਾਨਾ ਅਬੁਲ ਕਲਾਮ ਦੀ ਕਿਤਾਬ ਪੜ੍ਹਿਓ। ਉਹਦੇ ਵਿੱਚ ਨਾ ਜ਼ਿਕਰ ਕੀਤਾ ਉਹਨਾਂ ਨੇ, ਕਹਿੰਦੇ ਹਿੰਦੁਸਤਾਨ ਦੀ ਜਦੋਂ ਆਜ਼ਾਦੀ ਹੋਈ ਸਿੱਖਾਂ ਦੀ ਗਿਣਤੀ 2%, ਤੇ ਜੇ ਕੁਰਬਾਨੀਆਂ ਵੱਲ ਝਾਤੀ ਪਾਓਗੇ ਤੇ ਕੁਰਬਾਨੀਆਂ 92%। 92 ਉਹਦੀ ਕਿਤਾਬ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ। ਮੈਂ ਤਾਂ ਕਰਕੇ ਕਹਿ ਰਿਹਾ, ਇਹ ਖਾਲਸਾ ਪੰਥ ਦਾ ਸਿਰਜਣਾ ਦਿਵਸ ਮਨਾਉਣ ਵਾਲਿਓ, ਇਹ ਤੇ ਸਭ ਨੂੰ ਪਤਾ ਅੰਮ੍ਰਿਤ ਛਕਾਇਆ। ਪਹਿਲੀ ਗੱਲ ਤੇ ਛਕੋ ਜਿਨ੍ਹਾਂ ਨੇ ਨਹੀਂ ਛਕਿਆ, ਛਕਿਆ ਜਿਨ੍ਹਾਂ ਨੇ, ਦਸਾਂ ਨੂੰ ਹੋਰ ਪ੍ਰੇਰਨਾ ਕਰੋ ਤੇ ਪਤਾ ਲੱਗੇ ਖਾਲਸਾ ਪੰਥ ਦੇ ਕਰਕੇ ਹੀ, ਸਿੱਖਾਂ ਦੇ ਕਰਕੇ ਹੀ, ਗੁਰੂ ਸਾਹਿਬਾਨਾਂ ਦੇ ਕਰਕੇ ਹੀ ਅੱਜ ਅਸੀਂ ਸਾਹ ਲੈ ਰਹੇ ਹਾਂ। ਸਾਹ ਤਾਂ ਵਿਸਾਖੀ ਸਾਡੀ ਮਨਾਈ ਸਫਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਿੱਖਾਂ ਦੀ ਗਿਣਤੀ 2%, ਕੁਰਬਾਨੀਆਂ 92%। ਕਹਿੰਦੇ ਆਜ਼ਾਦੀ ਦੇ ਵੇਲੇ 121 ਫਾਂਸੀ ਚੜੇ, 93 ਸਿੱਖ ਨੇ। 121 ਚੋਂ 93 ਸਿੱਖ ਤੇ 28 ਹੋਰ ਨੇ। 121 ਚੋਂ 93 ਸਿੱਖ ਨੇ। ਤੁਹਾਨੂੰ ਮਾਣ ਨਹੀਂ ਆਉਂਦਾ? ਆਉਂਦਾ ਤੇ ਜਕਾਰਾ ਕਿਉਂ ਨਹੀਂ ਲਾਉਂਦੇ? ਕਹਿੰਦੇ ਹਿੰਦੁਸਤਾਨ ਦੀ ਆਜ਼ਾਦੀ ਦੇ ਵੇਲੇ 2646 ਨੂੰ ਉਮਰ ਕੈਦ ਹੋਈ ਏ, 2147 ਸਿੱਖ, 499 ਦੂਜੇ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਜਿਹੜਾ ਮਹਾਰਾਜ ਨੇ ਉਸ ਵੇਲੇ ਆ ਕੀਤਾ ਹੈ ਨਾ, चिड़ियों से मैं बाज तोड़ाऊं, हैं जी, 1.25 लाख से एक लड़ाऊं, तबे गोबिंद सिंह नाम कहाऊं। आ सुनियो, कहंदे 1300 शहीद होए ने जलियांवाले बाग दे विच, 799 सिख ने ते 501 दूजे ने। एक गज के जकारा लाओ सारे। गिनती 2%, कुर्बानियां 93%, 92%। है जी, आखो धन गुरु रामदास जी, धन गुरु रामदास जी। बज घाट 113 शहीद होए ने। है जी, 113, 46 होर ने ते बाकी तुहाडे सिख भरा ने। ਅੱਜ ਜੇ ਅਸੀਂ ਸਾਹ ਵੀ ਲੈ ਰਹੇ ਹਾਂ ਨਾ, ਮਾਲਕ ਪਿਤਾ ਦੇ ਕਰਕੇ ਲੈ ਰਹੇ, ਮਾਲਕ ਪਿਤਾ ਦੇ ਕਰਕੇ। ਕੂਕਾ ਲਹਿਰ ਦੇ ਵਿੱਚ 91 ਸਿੱਖ ਸ਼ਹੀਦ ਹੋ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਅਕਾਲੀ ਲਹਿਰ ਦੇ ਵਿੱਚ 500 ਸਿੱਖ ਸ਼ਹੀਦ ਹੋ ਰਹੇ ਨੇ। ਪਿਆਰਿਓ, ਇਹ ਮੇਰੀ ਬੇਨਤੀ ਏ, ਜੇ ਆਜ਼ਾਦੀ ਵੀ ਖਲੋਤੀ ਏ ਨਾ ਹਿੰਦੁਸਤਾਨ ਦੀ, ਤੇ ਸਿੱਖਾਂ ਦੇ ਸਿਰ ਦੇ ਉੱਤੇ ਖਲੋਤੀ ਏ। ਨਾ ਸ਼ੁਕਰੇ ਨਾ ਬਣੀਏ, ਨਾ ਸ਼ੁਕਰੇ ਨਹੀਂ। मैं सब नूं बेनती करदा, ਜਿਹੜੇ ਇਸ ਵੇਲੇ जुड़े हो ਤੇ ਜਿਨ੍ਹਾਂ ਨੇ ਬਾਅਦ ਚੋਂ ਵੀ ਵੇਖਣਾ, ਉਹ ਮਾਣ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ। ਮਾਣ ਕਰੋ, ਸਾਡਾ ਬਾਪੂ ਹੋਏ, ਮਾਣ ਕਰੋ, ਅਸੀਂ ਉਹਦੀ ਔਲਾਦ ਆ। ਤੇ ਮੇਰੀ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰੋਂ ਉਹਨਾਂ ਦੇ ਬਣ ਜਾਓ, ਅੰਦਰੋਂ ਉਹ ਕੋਈ ਸੋਨੇ ਦਾ ਵੀ ਬਣ ਕੇ ਆ ਜੇ ਨਾ, ਕਿ ਮੈਂ ਤੇਰਾ ਗੁਰੂ ਆ, ਉਹਨੂੰ ਦੂਰੋਂ ਮੱਥਾ ਟੇਕ ਦਿਆ ਕਰੋ। ਬਈ ਚੰਗਾ ਹੋਏਗਾ, ਵੱਡਾ ਹੋਏਗਾ, ਆਪਣੇ ਘਰ ਰਾਜੀ ਰਹੋ। ਮੇਰੇ ਹਿਰਦੇ ਤੇ ਬਹਿਣ ਦੀ ਥਾਂ ਕੇਵਲ ਮੇਰੇ ਮਾਲਕ ਦੀ ਏ। ਤੇ ਸੰਗਤ ਉਹ ਸਾਧੂ ਦੀ ਕਰੋ, ਉਹ ਗੁਰਸਿੱਖ ਦੀ ਕਰੋ, ਉਹ ਮਹਾਂਪੁਰਖ ਦੀ ਕਰੋ, ਜਿਹੜਾ ਗੁਰੂ ਦੇ ਤੁਹਾਨੂੰ ਲੜ ਲਾਵੇ। ਤੇ ਜਿੱਥੇ ਕੋਈ ਗੁਰਸਿੱਖ ਪਿਆਰਾ ਰੰਗ ਰਤੜਾ ਮਿਲ ਜਾਵੇ ਨਾ, ਮੈਂ ਕਹਿੰਦਾ ਉਹਦੇ ਪੈਰ ਧੋ ਕੇ ਵੀ ਪੀ ਲਓ, ਵੀ ਛੋਟੀ ਗੱਲ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੋ ਦੀਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਪੈਰ ਫੜ ਲਿਆ ਕਰੋ, ਉਹ ਮਹਾਂਪੁਰਖੋ, ਉਹ ਗੁਰੂ ਦੇ ਪਿਆਰਿਓ। ਕੋਈ ਉਹਦੇ ਨਾਲ ਜੁੜਨ ਵਾਲੀ ਗੱਲ ਸਾਨੂੰ ਵੀ ਸੁਣਾ ਕੇ ਜਾਓ, ਜਿਹਦੇ ਨਾਲ ਸਾਡੇ ਤੇ ਵੀ ਅਸਰ ਹੋਵੇ। ਸੰਗਤ ਉਹ ਸਾਧੂ ਦੀ ਕਰੋ ਜਿਹੜਾ ਅਸਲੀਅਤ ਵਿੱਚ ਗੁਰੂ ਨਾਲ ਜੋੜੇ। ਹੈ ਜੀ, ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ, ਪਰ ਸੰਗਤ ਉਹ ਗੁਰਸਿੱਖ ਦੀ ਕਰਨੀ ਛੱਡਣੀ ਨਹੀਂ। ਇਸੇ ਲਈ ਤੇ ਅਰਦਾਸ ਵਿੱਚ ਅਸੀਂ ਰੋਜ਼ ਕਹਿੰਦੇ ਆ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ। ਸਾਰੇ ਬੋਲੋ, ਜਿੰਨਾ ਮਿਲਿਆ ਤੇਰਾ ਨਾਮ ਚਿਤ। ਫਿਰ ਬੋਲੋ, ਜਿੰਨਾ ਮਿਲਿਆ ਤੇਰਾ ਨਾਮ ਚਿਤ। ਉਹਨਾਂ ਦਾ ਮੇਲ ਕਰਾ ਦਾਤਿਆ, ਕਰਾ। ਤਾਂ ਗੁਰੂ ਮਿਹਰ ਕਰੇ। ਅਖੀਰ ਤੇ ਆਓ 2-4 ਮਿੰਟ ਇੱਕ ਦੂਜੇ ਨੂੰ ਵਧਾਈਆਂ ਦੇ ਲਈਏ ਵਿਸਾਖੀ ਦੀਆਂ।
आओ ਵਧਾਈਆਂ ਦਾ ਸ਼ਬਦ ਪਹਿਲੇ ਪੜ੍ਹ ਲਈਏ, ਫਿਰ ਫੁੱਲ ਗੁਰਮੁਖ ਪਿਆਰੇ ਵਰਤਾ ਦੇਣਗੇ ਤੁਹਾਨੂੰ, ਤੇ ਫਿਰ ਉਸ ਤੋਂ ਬਾਅਦ ਆਪਾਂ ਫੁੱਲਾਂ ਦੀ ਵਰਖਾ ਕਰਨੀ। ਇਹ ਗੁਰੂ ਰਾਮਦਾਸ ਜੀ ਦੇ ਪਿਆਰੇ ਮਿੱਠੜੇ ਬੋਲ, ਸਾਰੀ ਸੰਗਤ ਵਧਾਈਆਂ ਦੇਣਾ। ਗੁਰੂ ਗ੍ਰੰਥ ਸਾਹਿਬ ਜੀ ਦੇ 451 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ। ਪੜਿਓ ਜੀ ਪਿਆਰ ਨਾਲ ਸਾਰੇ, ਤੇ ਪੜਿਓ ਗੂੰਜਵੀਂ ਆਵਾਜ਼ 'ਚ, ਢਿੱਲੀ ਆਵਾਜ਼ 'ਚ ਨਹੀਂ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਬੋਲੋ ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਪੜੋ ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਕੋਈ ਕਰ ਗਲ ਸੁਣਾਵੇ ਹਰ ਨਾਮ ਕੀ, ਕੋਈ ਕਰ ਗਲ ਸੁਣਾਵੇ ਹਰ ਨਾਮ ਕੀ। ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ, ਹਰ ਦਰਗਹਿ ਗੁਰ ਸਿੱਖ ਪਹਿਨਾਈਐ। ਹਰ ਦਰਗਹਿ ਗੁਰ ਸਿੱਖ ਪਹਿਨਾਈਐ। ਜਿਨ ਮੇਰਾ ਸਤ ਗੁਰ ਤੋਠਾ, ਜਨ ਨਾਨਕ ਹਰ ਹਰ ਹੋਇਆ। ਜਨ ਨਾਨਕ ਹਰ ਹਰ ਹੋਇਆ। ਹਰ ਹਰ ਮਨ ਬੁੱਠਾ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਸਾਰੇ ਕਮੋ ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਗੁਰ ਸਿੱਖਾਂ ਮਨ ਵਧਾਈਆਂ। ਗੁਰ ਸਿੱਖਾਂ ਮਨ ਵਧਾਈਆਂ। ਸਤਿ ਸ੍ਰੀ ਅਕਾਲ। ਵਾਹ ਵਾਹ। ਸਤਿ ਸ੍ਰੀ ਅਕਾਲ। ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ। ਫੁੱਲ ਹੁਣ ਸੰਗਤ ਵਿੱਚ ਵਰਤਾਏ ਜਾਣਗੇ। ਆਪਾਂ ਸਭ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਜੈ ਹੋਵੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮੌਲਕ ਪਿਤਾ ਜੀ ਦੀ ਜੈ ਜੈਕਾਰ ਦੇ ਵਿੱਚ ਜੁੜਨਾ। ਫੁੱਲ ਵੰਡੇ ਜਾ ਰਹੇ। ਸਾਰੀਆਂ ਸੰਗਤਾਂ ਨੇ ਫੁੱਲਾਂ ਦਾ ਪ੍ਰਸ਼ਾਦ ਲੈਣਾ।
ਸਭ ਨੇ ਆਪਣੀ ਆਪਣੀ ਜਗ੍ਹਾ ਤੇ ਬਹਿ ਕੇ ਹੀ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲਾਂ ਦੀ ਵਰਖਾ ਕਰਨੀ ਤੇ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਤੇ ਸਾਰੀ ਸੰਗਤ ਆਓ ਹੁਣ ਫੁੱਲਾਂ ਦੀ, ਜਦੋਂ ਮੈਂ ਕਹਿਣਾ ਸਭ ਦੇਵਤੇ ਫੁੱਲ ਵਰਸਾਉਂਦੇ ਨੇ ਉਦੋਂ ਵਰਖਾ ਕਰਨੀ, ਉਸ ਤੋਂ ਪਹਿਲੇ ਨਹੀਂ। ਜਦੋਂ ਕਹਾਂਗੇ ਸਭ ਦੇਵਤੇ ਫੁੱਲ ਵਰਸਾਉਂਦੇ ਉਦੋਂ ਵਰਖਾ ਕਰਨੀ। ਕਰਿਓ ਕਿਰਪਾ ਪਿਆਰ ਨਾਲ ਜੀ। ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ। ਸਾਰੀ ਸੰਗਤ ਬੋਲੋ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ। ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ। ਦਸਮੇਸ਼ ਪਿਤਾ ਜੀ ਤੁਹਾਡੀ ਜੈ ਹੋਵੇ, ਦਸ਼ਮੇਸ਼ ਪਿਤਾ ਜੀ ਤੁਹਾਡੀ ਜੈ ਹੋਵੇ। ਦਸਮੇਸ਼ ਪਿਤਾ ਜੀ ਤੁਹਾਡੀ ਜੈ ਹੋਵੇ, ਦਸ਼ਮੇਸ਼ ਪਿਤਾ ਜੀ ਤੁਹਾਡੀ ਜੈ ਹੋਵੇ। ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ। ਓ ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ। ਸਭ ਕੋਈ ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹਾਂ ਕੁਰਬਾਨ ਜਾਈ ਤੇਰੇ ਨਾਵੇਂ, ਜਿਸਨੂੰ ਬਖਸ਼ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ। ਨਾਨਕ ਪ੍ਰਭ ਸਰਣਾਈ, ਮੁਖ ਨਿੰਦਕ ਕੇ ਛਾਈ। ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਾਰੇ ਸਿੰਘ ਬੋਲੋ। ਤੁਹਾਡੀ ਜੈ ਹੋਵੇ। ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ। ਤੇਰੇ ਪੰਥ ਖਾਲਸੇ ਦੀ ਜੈ ਹੋਵੇ, ਤੇਰੇ ਪੰਥ ਖਾਲਸੇ ਦੀ ਜੈ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਦੇਵਤੇ ਫੁੱਲ ਵਰਸਾਉਂਦੇ ਨੇ, ਸਭ ਦੇਵਤੇ ਫੁੱਲ ਵਰਸਾਉਂਦੇ ਨੇ। ਤੇਰੇ ਦਰਸ਼ਨ ਤੋਂ ਬਲ ਬਲ ਜਾਂਦੇ ਨੇ, ਤੇਰੇ ਦਰਸ਼ਨ ਤੋਂ ਬਲ ਬਲ ਜਾਂਦੇ ਨੇ। ਸਾਰੇ ਮੁਖੋਂ ਪਏ ਅਲਾਉਂਦੇ ਨੇ, ਸਾਰੇ ਮੁਖੋਂ ਪਏ ਅਲਾਉਂਦੇ ਨੇ। ਓ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ। ਬਹਿ ਜਾਓ ਸਾਰੇ, ਬਹਿ ਜਾਓ ਆਪਣੀ ਆਪਣੀ ਜਗ੍ਹਾ ਤੇ। ਹੁਣ ਕਿਰਪਾ ਕਰਕੇ ਬਹਿ ਜਾਓ, ਅਰਦਾਸ ਤੋਂ ਬਿਨਾਂ ਕਿਸੇ ਨੇ ਨਹੀਂ ਜਾਣਾ। ਸਾਰੇ ਆਪਣੀ ਆਪਣੀ ਜਗ੍ਹਾ ਤੇ ਬਹਿ ਜਾਓ, ਬਚਨ ਮੰਨੋ। ਓ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੈ ਹੋਵੇ। ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ। ਓ ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ। ਬੋਲੇ ਸੋਨੇਖਾਲ। ਸਤਿ ਸ੍ਰੀ ਅਕਾਲ। ਵਾਹ ਵਾਹ, ਵਾਹ ਜੀ ਵਾਹ, ਵਾਹ ਵਾਹ। ਤੁਹਾਡਾ ਸੋਨੇਹਾਲ। ਤੁਹਾਡਾ ਵਾਹ ਵਾਹ।
ਤੁਹਾਡਾ ਸਾਰਿਆਂ ਦਾ ਦਿਲ ਕਰ ਰਿਹਾ। ਵੇਖੋ ਕਈ ਕੰਮ ਹੁੰਦੇ ਨੇ ਮਿੱਥ ਕੇ ਕਰਨੇ, ਕਿ ਇਹ ਕੰਮ ਇਦਾਂ ਕਰਨਾ, ਪਲੈਨਿੰਗ ਨਾਲ ਕੀਤੇ ਜਾਂਦੇ। ਪਰ ਕਈ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਬਾਜਾਂ ਵਾਲੇ ਨੇ ਪਲਾਨ ਕੀਤੇ ਹੁੰਦੇ ਨੇ। ਹਾਂਜੀ, ਜਿਹੜੇ ਕੰਮ ਸ਼ਹੀਦ ਸਿੰਘਾਂ ਨੇ ਪਲੈਨਿੰਗ ਕੀਤੀ ਹੁੰਦੀ ਹੈ। ਅਸੀਂ ਇਦਾਂ ਨਹੀਂ ਸੀ ਸੋਚਿਆ ਕਿ ਜਕਾਰੇ ਇਦਾਂ ਲੱਗਣੇ ਨੇ, ਗੁਰਮੁਖਾਂ ਨੇ ਬੋਲਣਾ, ਭਾਈ ਭੁਪਿੰਦਰ ਸਿੰਘ ਜੀ ਨੇ ਬੋਲਣਾ, ਜਕਾਰੇ ਇਦਾਂ ਲਾਉਣੇ। ਇਹ ਮਨ ਕਾ ਹੋ ਤੋ ਅੱਛਾ, ਜਿਹੜਾ ਸਾਡੇ ਮਨ ਮੁਤਾਬਕ ਹੋ ਜੇ ਬੜਾ ਹੀ ਅੱਛਾ, ਪਰ ਮਨ ਕਾ ਨਾ ਹੋ ਤੋ ਉਸਸੇ ਵੀ ਅੱਛਾ। ਉਹ ਕਿਉਂ? ਕਿਉਂਕਿ ਜਿਹੜਾ ਸਾਡੇ ਮਨ ਮੁਤਾਬਕ ਨਹੀਂ ਹੋ ਰਿਹਾ, ਉਹ ਉਹਦੇ ਮਨ ਮੁਤਾਬਕ ਹੋ ਰਿਹਾ। ਹਾਂਜੀ, ਕਿੱਡਾ ਪਿਆਰਾ ਮਾਹੌਲ ਬਣਿਆ, ਇਉਂ ਲੱਗ ਰਿਹਾ ਜਿਵੇਂ ਅਰਸ਼ਾਂ ਤੋਂ ਵੀ ਦੇਵੀ ਦੇਵਤੇ ਫਰਸ਼ਾਂ ਤੇ ਆ ਕੇ ਬਹਿ ਗਏ ਨੇ ਅੱਜ। ਤੇ ਮੇਰਾ ਵਾਹ ਵਾਹ। ਤੇ ਆਓ ਤੁਹਾਡੇ ਜਕਾਰਿਆਂ ਦੀ ਰੀਝ ਆਪਾਂ ਲਾ ਲਈਏ। ਥਗੇ ਤੇ ਨਹੀਂ ਨਾ ਅਜੇ 5 ਮਿੰਟ? ਉੱਚੀ ਬੋਲੋ, ਥਗੇ ਤੇ ਨਹੀਂ? ਜਕਾਰਾ ਲਾ ਕੇ ਦੱਸੋ। ਹਾਂ, ਤੇ ਇਹ ਜਿਹੜੇ ਕਈ ਲੰਗਰ ਪ੍ਰਸ਼ਾਦ ਛਕਣ ਵੀ ਚਲੇ ਗਏ ਨਾ 5 ਮਿੰਟਾਂ ਲਈ, ਤਾਂ ਆ ਜਾਓ ਸਾਰੇ। ਆਓ ਜਰਾ ਮਹਾਰਾਜ ਦੀ ਮਿਹਰ ਦੇ ਨਾਲ ਅੱਜ ਜਕਾਰਿਆਂ ਵਾਲੀ ਰੀਝ ਜਿਹੜੀ ਪੂਰੀ ਕਰ ਲਈਏ 2 ਮਿੰਟ। ਉਲਾਸਨਗਰ ਸਾਂ ਆਪਾਂ, ਅੱਜ ਤੋਂ ਮੇਰਾ ਖਿਆਲ 18-19 ਸਾਲ ਪੁਰਾਣੀ ਗੱਲ ਹੈ। ਉੱਥੇ ਹਿੰਦੀ 'ਚ ਕਥਾ ਹੁੰਦੀ। ਮੈਂ ਜਦੋਂ ਉੱਥੇ ਗਿਆ ਤੇ ਬਹੁਤ ਨਾ ਕਵਾਂ 50,000 ਬੰਦਾ ਬੈਠਾ ਸੀ, 50,000। ਤੇ ਉਹ ਜਦੋਂ ਅਸੀਂ ਉੱਥੇ ਗਏ, ਮੈਂ ਕਥਾ ਕੀਰਤਨ 1.5-2 ਘੰਟੇ ਮਹਾਰਾਜ ਨੇ ਸੇਵਾ ਲਈ। ਤੇ ਸਮਾਪਤੀ ਤੇ ਨਾ ਇੱਕ ਬੀਬੀ ਖੜੀ ਹੋ ਗਈ ਪਿਆਰ ਵਿੱਚ, ਸੰਗਤ 'ਚ ਬੋਲ ਪਈ, ਕਹਿੰਦੀ ਭਾਈ ਸਾਹਿਬ ਇੱਕ ਬਾਤ ਕਰਨੀ। ਮੈਂ ਕਿਹਾ ਬਾਅਦ ਚੋਂ ਕਰ ਲਾਂਗੇ। ਨਹੀਂ, ਕਹਿੰਦੀ ਅਭੀ ਕਰਨੀ। ਮੈਂ ਕਿਹਾ ਜੀ ਬਤਾਓ। ਕਹਿੰਦੇ ਇੱਕ ਬਾਬਾ ਆਇਆ, ਬਾਬਾ ਰਾਮਦੇਵ ਦਾ ਉਹਨੇ ਨਾਂ ਲਿਆ, ਉਹ ਨਵੇਂ ਆਏ ਸੀ ਉਦੋਂ। ਕਹਿੰਦੀ ਇੱਕ ਬਾਬਾ ਆਇਆ, ਉਹ ਸੰਗਤ को योगा कराता, आप भी कराया करो। मैं कहा तेरा भला हो जे, संगत ने आ किहड़ी डिमांड करती अज नवीं? कोई शब्द पढ़न लई कहंदे हो, मैं पढ़ देंदा। योगा कराउणा, मैं कहा वो तो वाह ढिड अंदर वाड़ वूड़ के घुमा फरा लैंदा। मैं कहा मेरा तो ज़्यादा बैठक होने करके वैसे वधदा जा रहा, मैं कि योगा करावां। तो मैं कहा चलो जी कोई नहीं, टालता मैं प्यार च। मैं कहा कोई नहीं बीबी, कल रात का जिहड़ा दीवान है ना, ਉਹਦੇ ਵਿੱਚ योगा करा देंगे। मैं तो टालण वास्ते कहता। और राती दीवान लगा, अगले दिन 2-2.5 घंटे कीर्तन होया। मैं आनंद साहब पढ़ खलो गई, कहती योगा कराओ। मैं क्या तेरा भला योगा कराओ, इनू अजे याद है? कहती योगा कराओ। हुण असीं भी बापू दे पुत्तर अपने। तो मैं क्या सतगुरु हुण आप ही सुमत दिओ, की करां? ये कह रही योगा कराओ, संगत दा बचन किवें समझ नहीं आ रही। तो फिर मैं क्या बह जा बीबी, जिस बाबे दा तू नां लेनी वो योगा कराउंदा, असीं जोगा कराउणा। जोगा योगा हुंदा यईए नाल। मैं क्या असीं जोगा कराउणा है। कहंदी वो क्या होता है? जोगा जोगा क्या होता है? हैं? मैं क्या जोगा पता की हुंदा? मैं क्या हुणे लाउणे जकारे ते करनियां बावां तां, ते बावां तां करके कहना बापू तू मेरे जोगा ते मैं तेरे जोगा। हैं जी, आओ जरा जोगा कर लीए। हैं जी, जोगा। तू मेरे जोगा ते मैं, सारे कहो तू मेरे जोगा ते मैं तेरे जोगा, फिर कहो तू मेरे जोगा ते मैं तेरे जोगा। सच्ची गल है कि अंदरों इन्नी गल निकल जे ना, ओ मरण तक की, मरण तो बाद भी बाजां वाला तुहाडी साडी बांह नहीं जे छड्डेगा। है जी, ये जोगे विच एडी ताकत है। आओ जरा जोगा आसन करिए, ते इहदे नाल घंटा 2 घंटे बहन दी ना बैटरी होर चार्ज हो जांदी। भावें रहन सफाई कर लो तो भी तुसीं थकना नहीं, बैटरी मैं करनी नहीं, घबरा ना जाओ किते। ते आओ जरा 2 मिनटां लई योगा करिए। अज खुशियां दा दिन है, ते सारी संगत जदों कहना ना बोले सोनिहाल, ते बावां आ उच्चियां करके सत श्री अकाल सब ने कहना। कोई भंगड़े वांगू तां ठा नहीं रखनियां, करनियां बावां। अपना वो चीज़ का ध्यान रखना। एक हुंदा राग, एक हुंदा बैराग, एक हुंदा बीर रस। उस रस दे विच सब ने बावां करनियां। बोले सोनिहाल वेले, सत श्री अकाल वेले बावां उतां चुक के सारियां ने ये योगा करना है। उस तो बाद आपां आनंद साहब पढ़ना है। सारे करियो कृपा जी। बोले सोनिहाल सत श्री अकाल, बोले सोनिहाल सत श्री अकाल, बोले सोनिहाल सत श्री अकाल। राज करेगा खालसा, राज करेगा खालसा, राज करेगा खालसा, राज करेगा खालसा। पंथ की जीत, पंथ की जीत। बोले सोनिहाल सत श्री अकाल।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਅੰਤ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਹੁਣ ਇੱਕ ਜਕਾਰਾ ਦਾਸ, ਦੂਜਾ ਜਕਾਰਾ ਇਹ ਲਾਉਣਗੇ, ਤੀਜਾ ਜਕਾਰਾ ਵੀਰ ਲਾਉਣਗੇ, ਸਾਰੇ ਇਕੱਠੇ ਹੋ ਕੇ ਜਵਾਬ ਭੈਣਾਂ ਦੇਣਗੀਆਂ। ਚੌਥਾ ਜਕਾਰਾ ਭੈਣੋ ਤੁਸੀਂ ਲਾਉਣਾ, ਜਵਾਬ ਵੀਰਾਂ ਨੇ ਦੇਣਾ, ਤੇ ਪੰਜਵਾਂ ਆਪਾਂ ਸਾਰਿਆਂ ਨੇ ਇਕੱਠੇ ਲਾ ਕੇ ਫਿਰ ਫਤਿਹ ਬੁਲਾ ਦੇਣੀ। ਕਰਿਓ ਕਿਰਪਾ ਪਿਆਰ ਨਾਲ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ। ਇੱਕ ਜਕਾਰਾ ਭਾਈ ਲਾਓ ਸਾਰੇ, ਸਾਰੇ ਵੀਰ। ਸੋ ਨਿਹਾਲ। ਜਕਾਰਾ ਭੈਣਾਂ ਲਾਓ ਸਾਰੀਆਂ। ਸੋ ਨਿਹਾਲ। ਪੰਜਵਾਂ ਇਕੱਠੇ ਲਾ ਰਹੇ ਹੋ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਨੰਦ ਸਾਹਿਬ ਜੀ ਦਾ ਪਾਠ ਸਾਰੇ ਰਲ ਮਿਲ ਕੇ ਕਰੀਏ। ਇਸੇ ਤਰ੍ਹਾਂ ਹੱਸਦੇ ਰਹੋ, ਖੜੇ ਰਹੋ, ਇਹੋ ਮੇਰੀ ਅਰਦਾਸ। ਬਾਪੂ ਸਭ ਨੂੰ ਖੁਸ਼ੀਆਂ ਦੇਵੇ ਕਿ ਕੀਰਤਨ ਕਰਦਿਆਂ ਜਿਹੜੀਆਂ ਭੁੱਲਾਂ ਹੋਈਆਂ ਬਖਸ਼ਣੀਆਂ। ਕੀਰਤਨ ਭੇਟ ਜਿੰਨੀ ਮਾਇਆ ਦਿੱਤੀ, ਉੱਠਣਾ ਨਹੀਂ ਕਿਸੇ ਨੇ, ਬਚਨ ਮੰਨਣਾ ਹੈ, ਹੁਕਮਨਾਮਾ ਸੁਣ ਕੇ ਜਾਣਾ ਆਪਾਂ। ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਆਪ ਜੀ ਦੀ ਮਾਇਆ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਤਰਸ ਦਾ ਸਦਕਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਿਹਾ, ਜਿਹਦੇ ਅਧੀਨ ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਦੁਨਿਆਵੀ ਪੜ੍ਹਾਈ ਵੀ CBSE ਸਕੂਲ 'ਚ ਬਿਲਕੁਲ ਨੋਰਮਲ ਜੀਆਂ ਫੀਸਾਂ ਤੇ। ਨਾਲ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ। ਬਾਕੀ ਜਿੰਨੇ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ, ਬਿਲਕੁਲ ਲਾਗਤ ਮੁੱਲ ਨਾਲ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਪਾਣੀ ਉਹਦੇ ਰਾਹੀਂ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਗੁਰੂ ਬਾਬਾ ਨਾਨਕ ਜੀ ਦੀ ਰਸੋਈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ, ਦੂਜੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਬਣ ਰਿਹਾ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਨਾਲ ਵੱਡਾ ਗੁਰੂ ਘਰ, ਵੱਡਾ ਦੀਵਾਨ ਹਾਲ ਤੇ ਸੰਗਤ ਦੇ ਰਹਿਣ ਵਾਸਤੇ ਸਰਾਂ। ਤੁਸੀਂ ਸੇਵਾ ਕਰਕੇ ਬਾਪੂ ਜੀ ਦੀਆਂ ਖੁਸ਼ੀਆਂ ਲੈ ਸਕਦੇ ਹੋ। ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਲਾਈ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਨੂੰ ਸਭ ਨੂੰ ਬਰਕਤਾਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ।
ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98150
99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ,
ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9879909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ। ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।